बिस्मिल्लाह रहमान रहीम। सज्जनों ते मित्रों, ਅਸੀਂ ਪੰਜਾਬੀਆਂ ਹਮੇਸ਼ਾ ਦੂਜਿਆਂ ਦਾ ਇਹਤਰਾਮ ਕਰਨਾ ਅਤੇ ਇਖਤਲਾਫ ਰਾਏ ਨੂੰ ਖੰਦਾ ਪਛਾਣਨਾ ਬਰਦਾਸ਼ਤ ਕਰਨਾ ਸਿੱਖਿਆ ਹੈ। ਜੇਕਰ ਮੈਨੂੰ ਕਿਸੇ ਦੀ ਗੱਲ ਪਸੰਦ ਨਹੀਂ ਤਾਂ ਜ਼ਰੂਰੀ ਨਹੀਂ ਕਿ ਮੈਂ ਉੱਠ ਕੇ ਉਹਨੂੰ ਗਾਲ ਮੰਦਾ ਸ਼ੁਰੂ ਕਰ ਦੇਵਾਂ। ਸਾਡੇ ਨਾਲ ਬਹੁਤ ਸਾਰੇ ਲੋਕਾਂ ਨੂੰ ਸਿਆਸੀ ਇਖਤਲਾਫ ਹੈ ਅਤੇ ਸਾਨੂੰ ਵੀ ਬਹੁਤ ਸਾਰੀਆਂ ਸੋਚਾਂ ਨਾਲ ਇਤਫਾਕ ਨਹੀਂ, ਪਰ ਅਸੀਂ ਹਮੇਸ਼ਾ ਗੱਲਬਾਤ ਕਰਨ ਲੱਗਿਆਂ ਦਲੀਲਾਂ ਰਾਹੀਂ ਆਪਣਾ ਮੌਕਫ ਪੇਸ਼ ਕੀਤਾ ਹੈ। ਪਿਛਲੇ ਦਿਨੀਂ ਜ਼ਹੂਰ ਦੇ ਜੌਹਰਾਂ ਇੱਕ ਵਾਰੀ ਫੇਰ ਪੰਜਾਬੀਆਂ ਦੇ ਖਿਲਾਫ ਬਕਵਾਸ ਕੀਤੀ। ਉਹਨਾਂ ਕੌਮਪਰਸ ਪੰਜਾਬੀਆਂ ਨੂੰ ਮੰਦਾ ਬੋਲਿਆ, ਗਾਲਾਂ ਕੱਢੀਆਂ ਅਤੇ ਨਾਲੇ ਹਮੇਸ਼ਾ ਹੀ ਤਰ੍ਹਾਂ ਬਗੈਰ ਦਲੀਲ ਤੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਹਰ ਪੰਜਾਬੀ ਸਿੱਖਾਂ ਨਾਲ ਰਿਸ਼ਤੇਦਾਰੀ ਜਾਂ ਹਮਦਰਦੀ ਰੱਖਦਾ ਹੈ। ਉਹਨਾਂ ਬਹੁਤ ਅੱਗੇ ਜਾ ਕੇ ਬਹੁਤ ਸਾਰੇ ਕੌਮਪਰਸ ਪੰਜਾਬੀਆਂ ਨੂੰ ਇਹ ਵੀ ਆਖ ਛੱਡਿਆ ਕਿ ਉਹ ਸਿੱਖਾਂ ਦੀ ਔਲਾਦ ਨੇ। ਮੈਂ ਜ਼ਹੂਰ ਦੇ ਜੌਹਰਾਂ ਨੂੰ ਮੰਦਾ ਨਹੀਂ ਬੋਲਾਂਗਾ, ਨਾ ਮੈਂ ਕੋਈ ਗਾਲ ਕੱਢਾਂਗਾ ਅਤੇ ਨਾ ਹੀ ਉਹਨਾਂ ਦੇ ਕਿਰਦਾਰ ਉੱਤੇ ਗੰਦ ਉਛਾਲਾਂਗਾ। ਮੈਂ ਉਹਨਾਂ ਕੋਲੋਂ ਸਿਰਫ ਇਹ ਪੁੱਛਾਂਗਾ ਕਿ ਤੁਸੀਂ ਇਹ ਦੱਸੋ ਕਿ ਤੁਹਾਡਾ ਦਾਦਾ ਅਤੇ ਪੜਦਾਦਾ ਕੌਣ ਸੀ, ਉਹਨਾਂ ਦਾ ਪਿਛੋਕੜ ਕੀ ਸੀ, ਉਹਨਾਂ ਦੀਆਂ ਕਬਰਾਂ ਕਿੱਥੇ ਨੇ ਅਤੇ ਉਹਦੀ ਨਸਲ ਕਿਹੜੀ ਸੀ। ਕੀ ਅੱਜ ਤੋਂ 150-200 ਸਾਲ ਪਹਿਲਾਂ ਉਹਨਾਂ ਦਾ ਖਾਨਦਾਨ ਪੰਜਾਬ ਵਿੱਚ ਵੱਸਦਾ ਸੀ? ਕਿਆ ਜੰਗੀ ਆਜ਼ਾਦੀ ਵਿੱਚ ਉਹਨਾਂ ਦੇ ਪੂਰੇ ਖਾਨਦਾਨ ਵਿੱਚੋਂ ਕੋਈ ਮੁਜਾਹਿਦ ਹੋਇਆ ਸੀ? ਕੀ ਉਹਦੇ ਦਾਦੇ ਜਾਂ ਪੜਦਾਦੇ ਦੀਆਂ ਕਬਰਾਂ ਇਸ ਧਰਤੀ 'ਤੇ ਮੌਜੂਦ ਹਨ ਜਿਹਨੂੰ ਉਹ ਜ਼ਬਰਦਸਤੀ ਸੈਕਿਸਤਾਨ ਦਾ ਨਾਂ ਦੇਣ 'ਤੇ ਤੁਲੇ ਹੋਏ ਨੇ? ਮੈਂ ਉਹਨਾਂ ਨਾਲ ਹੋਰ ਕੋਈ ਵੀ ਬਹਿਸ ਨਹੀਂ ਕਰਾਂਗਾ ਕਿਉਂ ਜੇ ਹਰ ਪੰਜਾਬੀ ਖਾਓ ਬਹਾਵਲਪੁਰ ਵਸਦਾ ਹੈ ਜਾਂ ਰਹੀਮਿਆਂ ਦਾ ਵਸਨੀਕ ਹੋਵੇ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜ਼ਹੂਰ ਦੇ ਜੌਹਰਾਂ ਦਾ ਜ਼ਹਿਨੀ ਤਵਾਜ਼ਨ ਦਰੁਸਤ ਨਹੀਂ ਅਤੇ ਉਹਨਾਂ 'ਤੇ ਬਹੁਤ ਸਾਰੇ ਨਫਸੀਆਤੀ ਮਿਸਾਲ ਚੱਲ ਰਹੇ ਨੇ। ਅਜਿਹੇ ਬੰਦੇ ਨੂੰ ਉਹਦੇ ਹਾਲ 'ਤੇ ਹੀ ਛੱਡ ਦੇਣਾ ਚਾਹੀਦਾ ਕਿਉਂ ਜੇ ਲੀਡਰੀ ਦੇ ਦੂਰ ਦੀ ਗੱਲ ਇਹੋ ਜਿਹੇ ਝੂਠਾਂ ਨੂੰ ਉਹਨਾਂ ਦੇ ਘਰ ਵੱਲ ਵੀ ਮੂੰਹ ਨਹੀਂ ਲਾਉਂਦੇ। ਬਹਰਹਾਲ ਫਿਰ ਵੀ ਮੈਂ ਉਹਨਾਂ ਦੇ ਇਤਰਾਜ਼ਾਤ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਸਮਝਦਾ ਵਾਂ ਜਿਹੜੇ ਉਹਨਾਂ ਆਪਣੀ ਗੁਫ਼ਤਗੂ ਨੁਮਾ ਬਕਵਾਸ ਵਿੱਚ ਕੀਤੇ। ਸਭ ਤੋਂ ਪਹਿਲਾਂ ਤਾਂ ਉਹਨਾਂ ਆਖਿਆ ਕਿ ਦੇਸ਼ ਪੰਜਾਬ ਦਾ ਹੀਰੋ ਮਹਾਰਾਜਾ ਰਣਜੀਤ ਸਿੰਘ ਮੁਸਲਮਾਨ ਦਾ ਮਹਿਤੀ ਨਹੀਂ ਸੀ ਜਾਂ ਫਿਰ ਉਹਨੇ ਮੁਸਲਮਾਨ ਦਾ ਕਤਲੇਆਮ ਕੀਤਾ ਸੀ। ਇਹ ਬਿਲਕੁਲ ਝੂਠ ਹੈ। ਰਣਜੀਤ ਸਿੰਘ ਪੰਜਾਬ ਦਾ ਹੀਰੋ ਇਸ ਕਰਕੇ ਹੈ ਸੀ ਕਿ ਉਹਦੀ ਫੌਜ ਵਿੱਚ ਅਤੇ ਉਹਦੇ ਦਰਬਾਰ ਵਿੱਚ ਮੁਸਲਮਾਨ ਦੀ ਇੱਕ ਵੱਡੀ ਗਿਣਤੀ ਮੌਜੂਦ ਸੀ। ਰਣਜੀਤ ਸਿੰਘ ਦੀ ਪੂਰੀ ਹਕੂਮਤ ਦੇ ਦੌਰਾਨ ਕਿਸੇ ਇੱਕ ਮਸੀਤ ਨੂੰ ਗੁਰਦੁਆਰਾ ਨਹੀਂ ਬਣਾਇਆ ਗਿਆ। ਰਣਜੀਤ ਸਿੰਘ ਦੀ ਫੌਜ ਦੇ ਕਈ ਵੱਡੇ ਜਰਨੈਲ ਮੁਸਲਮਾਨ ਸਨ ਅਤੇ ਉਹਦੀ ਵਜ਼ਾਰਤ ਖਾਰਜਾ ਵੀ ਮੁਸਲਮਾਨ ਦੇ ਸਪੁਰਦ ਸੀ। ਮੁਸਲਮਾਨ ਸੂਫੀਆਂ ਨਾਲ ਉਹਨੂੰ ਖਾਸ ਅਕੀਦਤ ਸੀ। ਉਹ ਆਪ ਵੀ ਸੂਫੀਆ ਦਾ ਅਕੀਦਤਮੰਦ ਸੀ ਅਤੇ ਮਜ਼ਾਰਾਤ ਲਈ ਰਣਜੀਤ ਸਿੰਘ ਦੇ ਦੌਰ 'ਚ ਖਸੂਸੀ ਫੰਡ ਵੀ ਮੁਖਤਸ ਕੀਤੇ ਗਏ। ਇਹ ਸਭ ਲਿਖੀਆਂ ਪੜ੍ਹੀਆਂ ਗੱਲਾਂ ਨੇ। ਇਹ ਉਹ ਤਾਰੀਖ ਹੈ ਜਿਹੜੀ ਤੁਹਾਡੇ ਪਿਓ ਅੰਗਰੇਜ਼ ਨੇ ਨਹੀਂ ਮੰਨੀ ਤਾਂ ਜਿਨ੍ਹਾਂ ਨੂੰ ਤੁਸੀਂ ਆਪਣਾ ਬਾਪ ਦਾਦਾ ਸਮਝਦੇ ਹੋ, ਉਹਨਾਂ ਮੁਅਰਖੀਨ ਨੇ ਵੀ ਇਹਨੂੰ ਰੱਦ ਨਹੀਂ ਕੀਤਾ। ਬਾਕੀ ਜਿਨ੍ਹਾਂ ਲੋਕਾਂ ਕੋਲੋਂ ਅੰਗਰੇਜ਼ ਨੇ ਆਪਣੀ ਮਰਜ਼ੀ ਦੀਆਂ ਰਵਾਇਤਾਂ ਲਿਖਵਾਈਆਂ ਜਾਂ ਫਿਰ ਜਿਹੜੇ ਤੁਹਾਡੇ ਮਾਨਵੀ ਪਿਓ ਦਾਦੇ ਸਨ ਜਿਹਨਾਂ ਨੂੰ ਉਦੋਂ ਵੀ ਮੁਕੰਮਲ ਪੰਜਾਬ ਕਾਬਲ ਕਬੂਲ ਨਹੀਂ ਸੀ ਅਤੇ ਉਹਨੇ ਪੰਜਾਬ ਵਿੱਚ ਵਿੱਥ ਪਾਉਣ ਲਈ ਅਜਿਹੇ ਅਫਸਾਨੇ ਘੜੇ ਜਿਹਨੇ ਇਸ ਕੌਮ ਨੂੰ ਨਫ਼ਰਤ ਦੇ ਖਾਨਿਆਂ 'ਚ ਵੰਡਿਆ। ਤਕਸੀਮ ਦਾ ਉਹ ਨਾਮੁਕੰਮਲ ਏਜੰਡਾ ਜਿਹੜਾ ਅੰਗਰੇਜ਼ ਨੇ ਸ਼ੁਰੂ ਕੀਤਾ ਸੀ, ਬਦਕਿਸਮਤੀ ਨਾਲ ਉਹਦੀ ਮਾਨਵੀ ਔਲਾਦ ਵੀ ਉਹ ਤੋਂ ਬਾਜ਼ ਨਹੀਂ ਆਈ। ਮੈਂ ਨਾ ਤਾਂ ਕਿਸੇ ਕੌਮ ਜਾਂ ਮਜ਼ਹਬ ਨਾਲ ਜੁੜਤ ਰੱਖਣ ਤੋਂ ਨਫ਼ਰਤ ਕਰਦਾ ਹਾਂ ਅਤੇ ਨਾ ਹੀ ਮੇਰੇ ਰਿਸ਼ਤੇ ਜਾਂ ਦੋਸਤੀ ਦੀ ਬੁਨਿਆਦ ਇਹ ਹੋ ਸਕਦੀ ਹੈ ਕਿ ਫਲਾਣਾ ਮੁਸਲਮਾਨ ਹੈ ਅਤੇ ਇਸ ਕਰਕੇ ਗੂੜਾ ਸੱਜਣ ਹੈ ਅਤੇ ਫਲਾਣਾ ਮੁਸਲਮਾਨ ਨਹੀਂ, ਇਸ ਕਰਕੇ ਮੈਂ ਉਹਦਾ ਨਫ਼ਰਤ ਕਰਨੀ ਹੈ। ਮੇਰੇ ਲਈ ਸਭ ਤੋਂ ਅਹਿਮ ਅਤੇ ਜ਼ਰੂਰੀ ਗੱਲ ਕਿਸੇ ਸ਼ਖਸ ਦਾ ਅੱਛਾ ਇਨਸਾਨ ਹੋਣਾ ਹੈ। ਮੈਂ ਲੋਕਾਂ ਨੂੰ ਇਨਸਾਨੀ ਕਦਰਾਂ ਅਤੇ ਪੰਜਾਬੀਅਤ ਦੇ ਮਿਆਰ ਉੱਤੇ ਪਰਖਦਾ ਹਾਂ। ਜਿਸ ਸ਼ਖਸ ਨੇ ਇਸ ਮਿੱਟੀ ਵਿੱਚ ਆਪਣੀਆਂ 7 ਨਸਲਾਂ ਦਫਨ ਕੀਤੀਆਂ ਹੋਵਣ ਉਹ ਮੇਰੇ ਨਾਲ ਗੱਲ ਕਰੇ ਜਾਂ ਫਿਰ ਉਹ ਜਿਹਦੇ ਪੜਦਾਦੇ ਤੋਂ ਉਤਲੀ ਨਸਲ ਕਮ ਅਜ਼ ਕਮ 300 ਸਾਲ ਤੋਂ ਪਹਿਲਾਂ ਇੱਥੇ ਆਬਾਦ ਹੋਵੇ, ਉਹ ਸੱਚਾ ਵਾਰਸ ਹੈ ਇਸ ਧਰਤੀ ਦੇ ਰਿਤਲ ਦਾ। ਉਹਦੀ ਬੋਲੀ ਜਾਂ ਲਹਿਜਾ ਕੋਈ ਵੀ ਹੋਵੇ, ਬੇਸ਼ੱਕ ਉਹ ਪੰਜਾਬੀ ਨਾ ਬੋਲਦਾ ਹੋਵੇ, ਉਰਦੂ ਬੋਲਣ ਵਾਲਾ ਹੋਵੇ, ਫਾਰਸੀ, ਤੁਰਕੀ, ਅਰਬੀ ਜਾਂ ਅੰਗਰੇਜ਼ੀ ਦੀ ਮਾਂ ਬੋਲੀ ਕਿਉਂ ਨਾ ਹੋਵੇ, ਪਰ ਇਸ ਧਰਤੀ ਉੱਤੇ ਹੱਕ ਜਤਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲੋਂ ਆਪਣੀਆਂ 7 ਨਸਲਾਂ ਇਸ ਧਰਤੀ ਦੀ ਕੁੱਖ ਵਿੱਚ ਦਫਨ ਕਰੋ। ਅਤੇ ਜੇ ਦਰਈਆ ਸਾਹਿਬ ਤੁਸੀਂ ਅੱਜ ਤੱਕ ਇਹ ਜਵਾਬ ਨਹੀਂ ਦੇ ਸਕੇ ਕਿ ਤੁਹਾਡਾ ਦਾਦਾ ਪੜਦਾਦਾ ਕੌਣ ਸੀ, ਕਿੱਥੋਂ ਆਇਆ ਸੀ, ਉਹਦੀ ਕਬਰ ਕਿੱਥੇ ਹੋਵੇ, ਅਤੇ ਮਾਫ਼ ਕਰਨਾ
ਬੇਗਾਨਾ ਘਰੋਂ ਉੱਠ ਕੇ ਆ ਕੇ ਕਿਸੇ ਦੀ ਧਰਤੀ ਉੱਤੇ ਮੱਲ ਮਾਰਨਾ ਬੰਦੇ ਦੇ ਪੁੱਤਰਾਂ ਵਾਲੀ ਗੱਲ ਨਹੀਂ। ਸੱਜਣ ਪਿਆਰਿਓ, ਇੱਕ ਤਾਂ ਇਹ ਜ਼ਹੂਰ ਦਈਆ ਸਾਹਿਬ ਜਿਹਨੂੰ ਬਾਹਰ ਚੈਲੰਜ ਕਰ ਚੁੱਕਿਆ ਹਾਂ ਕਿ ਕਿਸੇ ਵੀ ਪਲੇਟਫਾਰਮ ਉੱਤੇ ਫਿਕਰੀ ਇਲਮੀ ਬਾਸ ਕਰ ਵੇਖੋ, ਸਾਬਤ ਕਰੋ ਕਿ ਤੁਸੀਂ ਪੰਜਾਬ ਦੇ ਵਾਰਸ ਹੋ। ਬਾਵਲਪੁਰ, ਬਾਵਲ ਨਗਰ, ਰਹੀਮਯਾਰ ਖਾਂ ਅਤੇ ਦੂਜੇ ਇਲਾਕੇ ਜਿਨ੍ਹਾਂ ਨੂੰ ਤੁਸੀਂ ਆਪਣਾ ਬੋਲ ਕੇ ਦਾਅਵਾ ਕਰਦੇ ਹੋ ਕਿ ਸਿੰਧੀ ਨਸਲ ਨਾਲ ਜੁੜਤ ਰੱਖਣ ਵਾਲੇ ਕੁਝ ਨਸਲਬਾਜ਼ਾਂ ਜਾਂ ਫਿਰ ਬਲੋਚਿਸਤਾਨ ਨੂੰ ਹਿਜਰਤ ਕਰਕੇ ਆਏ ਹੋ, ਕੁਝ ਹੋਰ ਲੋਕਾਂ ਦੀ ਧਰਤੀ ਹੈ, ਅਤੇ ਫਿਰ ਤੁਹਾਨੂੰ ਫਰਾਡੀਆ 'ਤੇ ਆਖਿਆ ਜਾ ਸਕਦਾ ਹੈ। ਇਸ ਧਰਤੀ ਦਾ ਵਾਰਸ ਨਹੀਂ ਮੰਨਿਆ ਜਾ ਸਕਦਾ। ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਆਖਿਆ ਹੈ ਕਿ ਤੁਸੀਂ ਮੌਲਵੀ ਲੁਤਫੁੱਲਾ, ਖਾਜਾ ਗੁਲਾਮ ਫਰੀਦ ਜਾਂ ਫਿਰ ਇਸ ਪੱਧਰ ਦੇ ਕਿਸੇ ਵੀ ਵੱਡੇ ਸ਼ਾਇਰ ਜਾਂ ਆਲਮ ਨੂੰ ਮੈਰਿਟ ਮੰਨ ਲਵੋ, ਉਹਨਾਂ ਤੋਂ ਫੈਸਲਾ ਕਰਵਾ ਲਈਏ ਕਿ ਸਰਾਕੀ ਨਾਂ ਦੀ ਬੋਲੀ ਦਾ ਤਾਰੀਖੀ ਪਿਛੋਕੜ ਕੀ ਹੈ, ਇਹਦੀ ਅਸੀਅਤ ਕੀ ਹੈ ਅਤੇ ਇਹਦਾ ਰੋਈ ਦੇ ਵਿਰਸੇ ਨਾਲ ਕੀ ਤਾਲੁਕ ਹੈ। ਤੁਸੀਂ ਲੈ ਆਓ ਖਾਜਾ ਫਰੀਦ ਦਾ ਕੁਲ ਕਲਾਮ ਅਤੇ ਸਾਬਤ ਕਰ ਦਿਓ ਕਿ ਉਹਨਾਂ ਕਿਸੇ ਥਾਵੇਂ ਵੀ ਲਫ਼ਜ਼ ਸਰਾਕੀ ਵਰਤਿਆ ਹੋਵੇ, ਜਾਂ ਕਿਸੇ ਹੋਰ ਵੱਡੇ ਸੂਫੀ ਨੂੰ ਮੁਨਸਬ ਬਣਾ ਲਵੋ, ਉਹਦੇ ਕਲਾਮ ਵਿੱਚੋਂ ਸਾਬਤ ਕਰ ਦਿਓ ਕਿ ਸਰਾਕੀ ਬੋਲੀ ਕਿੰਨੀ ਪੁਰਾਣੀ ਹੈ ਅਤੇ ਇਹਦੇ ਬਾਰੇ ਕਿੰਨੀਆਂ ਕਾਫੀਆਂ, ਦੋਹੇ ਜਾਂ ਸਦੀਆਂ ਪੁਰਾਣੇ ਲੋਕ ਗੀਤਾਂ 'ਚ ਜ਼ਿਕਰ ਆਇਆ ਹੋਵੇ। ਰੇਜਾ ਸਾਹਿਬ, ਤੁਸੀਂ ਕੁਝ ਵੀ ਸਾਬਤ ਨਹੀਂ ਕਰ ਸਕਣਾ, ਕਿਉਂਕਿ ਤੁਹਾਡੇ ਜਿਹੇ ਨਫਸੀਆਤੀ ਮਰੀਜ਼ ਝੂਠੀਆਂ ਸੱਚੀਆਂ ਚਿੱਠੀਆਂ ਲਿਖ ਕੇ ਇਦਾਰਿਆਂ ਤੋਂ ਪੰਜਾਬੀ ਬੋਲੀ ਦੇ ਇੱਕ ਲਹਿਜੇ ਨੂੰ ਵੱਖਰਾ ਨਾਂ ਤਾਂ ਦੇ ਸਕਦੇ ਹੋ, ਪਰ ਤਾਰੀਖੀ ਹਵਾਲੇ ਨਾਲ ਉਹਦਾ ਵਜੂਦ ਸਾਬਤ ਕਰਨਾ ਬਹੁਤ ਮੁਸ਼ਕਲ ਹੈ। ਇਹਦੇ ਨਾਲ ਨਾਲ ਇਸਲਾਮਾਬਾਦ ਬੈਠੀ ਇੱਕ ਸਰਕਾਰੀ ਮੁਲਾਜ਼ਮ ਜਿਹੜੀ ਸੀ ਕਲਾਸ ਚੈਨਲ ਦੀ ਨਿਊਜ਼ਕਾਸਟਰ ਸੀ, ਉਹ ਵੀ ਸਰਕਾਰੀ ਨੌਕਰੀ ਕਰਦੇ ਹੋਇਆਂ ਸਰਾਇਕੀ ਬੋਲੀ ਦੇ ਨਾਂ ਉੱਤੇ ਅਜਿਹੀ ਸਿਆਸਤ ਕਰ ਰਹੀ ਹੈ ਜਿਹੜੀ ਕਾਨੂੰਨ ਅਤੇ ਆਇਨ ਦੀ ਖੁੱਲ੍ਹ ਖੁੱਲ੍ਹਾ ਖਿਲਾਫ ਵਰਦੀ ਹੈ। ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾ ਰਿਹਾ ਹਾਂ ਕਿ ਬੀਬਾ, ਤੂੰ ਖੁੱਲ੍ਹ ਖੁੱਲ੍ਹਾ ਕੇ ਸਿਆਸਤ ਕਰ, ਹੋਰ ਵੀ ਜੋ ਕਰਦੀ ਰਹੀ ਹੈ ਉਹ ਸਿਲਸਿਲਾ ਜਾਰੀ ਰੱਖ, ਸਰਕਾਰੀ ਇਦਾਰੇ ਨੂੰ ਤਨਕੀਦ ਦਾ ਨਿਸ਼ਾਨਾ ਨਾ ਬਣਾ। ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈ, ਪਰ ਯਾਦ ਰੱਖ ਤੂੰ ਸਰਕਾਰੀ ਮੁਲਾਜ਼ਮ ਹੋ ਕੇ ਜੇਕਰ ਸਰਾਇਕਿਸਤਾਨ ਦੀ ਮੁਹਿੰਮ ਚਲਾਏਂਗੀ ਤਾਂ ਫਿਰ ਅਸੀਂ ਤੇਰਾ ਰਾਹ ਵੀ ਡੱਕਾਂਗੇ ਅਤੇ ਤੇਰੀਆਂ ਘਟੀਆ ਸਾਜ਼ਿਸ਼ਾਂ ਵੀ ਨਾਕਾਮ ਬਣਾ ਦੇਵਾਂਗੇ। ਬਹਰਹਾਲ, ਮੈਂ ਅਖੀਰ ਉੱਤੇ ਇੱਕ ਵਾਰੀ ਫੇਰ ਆਖਾਂਗਾ ਕਿ ਜ਼ਹੂਰ ਦਈਆ ਸਾਹਿਬ, ਕੁਝ ਅਕਲ ਦਾ ਇਲਾਜ ਕਰਾਓ। ਇਸ ਉਮਰੇ ਲੋਕਾਂ ਨੂੰ ਗਾਲਮੰਦਾ ਕਰੋਗੇ ਤੇ ਤੁਹਾਡੀ ਆਪਣੀ ਮਿੱਟੀ ਪਲੀਤ ਹੋਣੀ ਹੈ। ਬਿਹਤਰ ਇਹ ਹੈ ਕਿ ਤਾਰੀਖੀ ਹਕਾਇਕ ਨੂੰ ਮਸਖ ਕਰਕੇ, ਉਹਨੂੰ ਬਦਲ ਕੇ ਕਿਤਾਬਾਂ ਵਿੱਚ ਤਾਰੀਫ ਕਰਕੇ ਤੁਸੀਂ ਝੂਠੀ ਡਰਾਮੇਬਾਜ਼ੀ ਤਾਂ ਕਰ ਸਕਦੇ ਹੋ, ਪਰ ਹਕਾਇਕ ਨੂੰ ਨਹੀਂ ਛੁਡਾ ਸਕਦੇ। ਤਾਰੀਖ ਪੰਜਾਬੀ ਬੋਲੀ ਦੇ ਕਿਸੇ ਲਹਿਜੇ ਨੂੰ ਵੱਖਰੀ ਬੋਲੀ ਨਾ ਤਾਂ ਮੰਨਦੀ ਹੈ, ਨਾ ਹੀ ਇਹਦਾ ਕੋਈ ਹਵਾਲਾ ਪੇਸ਼ ਕਰਦੀ ਹੈ। ਤੁਹਾਡੀਆਂ ਝੂਠੀਆਂ ਨਸਲਬਾਜ਼ੀਆਂ ਨਾ ਤਾਂ ਕਿਸੇ ਲਹਿਜੇ ਨੂੰ ਨਵੀਂ ਬੋਲੀ ਬਣਾ ਸਕਦੀਆਂ ਨੇ ਅਤੇ ਨਾ ਹੀ ਜ਼ਿਆਦਾ ਦੇਰ ਤੱਕ ਲੋਕਾਈ ਨੂੰ ਗੁੰਮਰਾਹ ਕਰ ਸਕਦੀਆਂ ਨੇ। ਅਸੀਂ ਤੁਹਾਡੇ ਸਾਹਮਣੇ ਹਰ ਉਸ ਸ਼ਖਸ ਦਾ ਇਹਤਰਾਮ ਕਰਦੇ ਹਾਂ ਜਿਹੜਾ ਸਾਡੀ ਧਰਤੀ ਉੱਤੇ ਪਨਾਹ ਲੈਣ ਆਇਆ ਅਤੇ ਇੱਥੇ ਇਸ ਧਰਤੀ ਨੇ ਉਹਨੂੰ ਸਿਰ ਲੁਕਾਵਾ ਫਰਾਹਮ ਕੀਤਾ। ਪਰ ਇਹਦੇ ਨਾਲ ਨਾਲ ਇਹ ਵੀ ਜ਼ਰੂਰੀ ਗੱਲ ਹੈ ਕਿ ਤੁਸੀਂ ਇਸ ਧਰਤੀ ਦਾ ਅਹਿਸਾਨ ਮੰਨੋ, ਨਾ ਕਿ ਅਹਿਸਾਨ ਫਰਾਮੋਸ਼ ਹੋਣ ਦਾ ਸਬੂਤ ਦੇ ਕੇ ਇਹਦੇ ਟੋਟੇ ਕਰਨ ਲਈ ਮਕਰੂਹ ਸਾਜ਼ਿਸ਼ਾਂ ਚਾਹੋ। ਅਤੇ ਬੰਦੇ ਦੇ ਪੁੱਤਰਾਂ ਲਈ ਇਹ ਕੋਈ ਗੱਲ ਨਹੀਂ। ਹਲਾਲ ਦੇ ਆਪਣੇ ਮੁਸਲਾਂ ਦਾ ਕਈ ਨਸਲਾਂ ਤੱਕ ਅਹਿਸਾਨ ਮੰਨਦੇ ਨੇ, ਅਤੇ ਜਿਨ੍ਹਾਂ ਦੀ ਵਾਰੀ ਵਿੱਚ ਫੇਰ ਹੋਵੇ ਜਾਂ ਕੋਈ ਨਸਲੀ ਹੇਰਾਫੇਰੀ ਹੋਵੇ, ਉਹ ਹੀ ਆਪਣੇ ਮੁਸਲਾਂ ਨੂੰ ਡੰਗ ਕੇ ਆਪਣੇ ਮਫਾਦਾਂ ਦਾ ਕਾਰੋਬਾਰ ਕਰਦਾ ਹੈ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੀ ਧਰਤੀ ਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਨੂੰ ਨੇਕ ਹਦਾਇਤ ਦੇਵੇ, ਇਹਨੂੰ ਬੰਦੇ ਦਾ ਪੁੱਤਰ ਬਣਾਏ ਅਤੇ ਇਹਦੇ ਦਿਮਾਗ ਵਿੱਚ ਜਿਹੜਾ ਖੰਨਾਸ ਅਤੇ ਸਾਜ਼ਿਸ਼ਾਂ ਭਰੀਆਂ ਹੋਈਆਂ ਨੇ ਉਹਦੇ ਨਾਲ ਫੈਲਣ ਵਾਲੀ ਹਰ ਜ਼ਹਿਰੀ ਬਿਮਾਰੀ ਤੋਂ ਛੁਟਕਾਰਾ ਦੇਵੇ। ਵਸਦਾ ਰਹੇ ਸੋਹਣਾ ਪੰਜਾਬ, ਜਿਉਂਦੇ ਰਹਿਣ ਦੇ ਵਸਣ ਵਾਲੇ ਅਤੇ ਇਹਦੇ ਤਾਰੀਖੀ ਪਿਛੋਕੜ ਬੋਲੀ ਅਤੇ ਰੇਤਲ ਦੇ ਰੱਖ ਕੇ ਇਜਾਜ਼ਤ ਦਿਓ। ਫਿਰ ਮਿਲਾਂਗੇ। ਰੱਬ ਰੱਖਾ।